ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਪੰਜਾਬ ਹਾਊਸ ਵਿੱਚ ਪੰਜਾਬੀ ਬੋਲੀ ਤੇ ਰਹਿਤਲ ਦੀ ਸੇਵਕ ਤੇ ਜਗ ਤੋਂ ਮੈਂ ਪੰਜਾਬੀ ਪਿਆਰੇ ਮਸੂਦ ਖਾਲਿਦ ਹੋਰਾਂ ਦੀ ਘਰਵਾਲੀ ਮੋਤੀਆ ਮਸੂਦ ਹੋਰਾਂ ਨੂੰ ਪੰਜਾਬ ਅਸੈਂਬਲੀ ਦੀ ਮੈਂਬਰ ਬਣਨ ਉੱਤੇ ਮੁਬਾਰਕਬਾਦ ਦੇਣ ਲਈ ਉਚੇਚੇ ਇਕੱਠ ਦਾ ਆਰ ਕੀਤਾ ਗਿਆ ਤੇ ਪੰਜਾਬੀ ਸੇਵਕਾਂ ਵੱਲੋਂ ਵਧਾਈ ਦਿੱਤੀ ਗਈ। ਇਸ ਮੌਕੇ ਉੱਤੇ ਗੱਲਬਾਤ ਕਰਨ ਵਾਲਿਆਂ ਦਾ ਆਖਣਾ ਸੀ ਕਿ ਪੰਜਾਬ ਅਸੈਂਬਲੀ ਵਿੱਚ ਪੰਜਾਬੀ ਬੋਲੀ ਤੇ ਰਹਿਤਲ ਦੇ ਵਧਾ ਲਈ ਮੋਤੀਆ ਮਸੂਦ ਹੋਰੀ ਆਪਣਾ ਕਿਰਦਾਰ ਜ਼ਰੂਰ ਨਿਭਾਉਣਗੀਆਂ। ਮੋਤੀਆ ਮਸੂਦ ਸਾਹਿਬਾਂ ਨੂੰ ਬਹੁਤ ਜ਼ਿਆਦਾ ਮੁਬਾਰਕਬਾਦ ਉਹਨਾਂ ਦੇ ਰੁਕਨੇ ਸੂਬਾਈ ਅਸੈਂਬਲੀ ਮੁੰਤਖਬ ਹੋਣ ਤੇ ਔਰ ਇਹਨਾਂ ਦੀ ਜਿਹੜੀ ਗੁਫ਼ਤਗੂ ਸੁਣੀ ਉਹ ਇਹਨਾਂ ਦੇ ਵਿਚਾਰ ਜਿਹੜੇ ਪੰਜਾਬੀ ਦੇ ਹਵਾਲੇ ਨਾਲ ਸੁਣੇ ਨੇ। ਮਾਸ਼ਾਅੱਲਾ ਇਹਨਾਂ ਦਾ ਸਾਰਾ ਘਰਾਨਾ ਪੰਜਾਬੀ ਪਿਆਰਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬੀ ਦੀ ਖਿਦਮਤ ਲਈ ਪੰਜਾਬੀ ਦੇ ਵਧਾ ਲਈ ਆਪਣਾ ਕਿਰਦਾਰ ਅਦਾ ਕਰਨਗੀਆਂ। ਅਸੈਂਬਲੀ 'ਚ ਗਈ ਹੈ ਸਾਡੀ ਭੈਣ ਤੇ ਮੇਰਾ ਖਿਆਲ ਹੈ ਕਿ ਇਹਦੇ ਬਹੁਤ ਹੀ ਪੋਜ਼ਿਟਿਵ ਜਿਹੜੇ ਨੇ ਅਸਰਾਤ ਸਾਡੀ ਜ਼ਬਾਨ ਤੇ ਵੀ ਔਰ ਸਾਡੇ ਇਸ ਜਿਹੜੀਆਂ ਮੰਗਾਂ ਨੇ ਉਹਦੇ ਹਵਾਲੇ ਨਾਲ ਵੀ ਆਉਣਗੀਆਂ। ਅਸੀਂ ਮੁਬਾਰਕਬਾਦ ਵੀ ਪੇਸ਼ ਕਰਨੇ ਆ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਯਾਦ ਕਰਾਉਣ ਦੀ ਵੀ ਲੋੜ ਨਹੀਂ ਹੋਏਗੀ। ਹਰ ਚੀਜ਼ ਉਹਨਾਂ ਨੂੰ ਯਾਦ ਹੈ ਔਰ ਉਹ ਕਰਦੇ ਰਹਿਣਗੇ। ਪੰਜਾਬੀ ਮੇਰੀ ਮਾਂ ਬੋਲੀ ਏ, ਇਹ ਬੋਲੀ ਮੈਂ ਤਾਂ ਬੋਲੀ ਏ, ਹੈਣ ਜ਼ਬਾਨਾਂ ਹੋਰ ਵੀ ਬਹੁਤੀ ਸਜਦੀ ਵਿੱਚ ਗਰਾਂ ਬੋਲੀ ਏ। ਉਰਦੂ ਇੰਗਲਿਸ਼ ਪੜ੍ਹ ਪੜ੍ਹ ਵੇਖੀ ई वर्गी कोई ना बोलिए। बेली बेली हर कोई आखे ते मैं भी आखा बेली, उस दिन दा जे नहीं कोई बेली, जदों निकले जान अकेली। दुश्मन मरे ते खुशी ना करिए, ओ सजना भी मर जाना, दीगर ते दिन गया मोहम्मद ते ओढ़क नो डुब जाना। ਮੋਤੀਆ ਖਾਲਿਦ ਮਸੂਦ ਸਾਹਿਬਾ, ਇਹ ਸਾਡੀ ਵਾਸਤੇ ਮਾਣ ਦੀ ਗੱਲ ਹੈ ਕਿ ਉਹਨਾਂ ਦਾ ਪੰਜਾਬ ਅਸੈਂਬਲੀ ਵਰਗੀ ਥਾਂ ਦੇ ਉੱਤੇ ਪਹੁੰਚਣਾ। ਔਰ ਇੱਕ ਗੱਲ ਮੈਂ ਆਪਣੀ ਭੈਣ ਬਾਰੇ ਜ਼ਰੂਰ ਕਹਾਂ, ਜਿੰਨਾ ਇਹਨਾਂ ਨੇ ਐਜ਼ ਏ ਕਾਰਕੁਨ ਮਿਹਨਤ ਕੀਤੀ ਹੈ, ਮੈਂ ਐਸੀ ਮਿਹਨਤ ਨਹੀਂ ਵੇਖੀ। ਮੈਂ ਨਹੀਂ ਵੇਖੀ ਐਸੀ ਮਿਹਨਤ। ਪੰਜਾਬੀ ਅਖਬਾਰਾਂ ਦੇ ਖਿਲਾਫ ਹੋਣ ਵਾਲੀਆਂ ਸਾਜ਼ਿਸ਼ਾਂ ਤੇ ਮਾਂ ਬੋਲੀ ਦੇ ਖਿਲਾਫ ਦੁਸ਼ਮਣੀ ਦੇ ਜ਼ਹਿਰ ਨਾਲ ਭਰਿਆ ਅਫਸਰਸ਼ਾਹੀ ਦਾ ਰਵੱਈਆ ਵੀ ਜ਼ੇਰੇ ਬਹਿਸ ਆਇਆ ਤੇ ਗੱਲਬਾਤ ਕਰਨ ਵਾਲਿਆਂ ਇਹਦੀ ਨਿੰਦਿਆ ਕਰਦਿਆਂ ਮੋਤੀਆ ਮਸੂਦ ਹੋਰਾਂ ਨੂੰ ਆਖਿਆ ਕਿ ਨਵਾਜ਼ ਲੀਗ ਨੂੰ ਹਮੇਸ਼ਾ ਪੰਜਾਬ ਨੇ ਨਵਾਜ਼ਿਆ ਹੈ। ਹੁਣ ਉਹਨਾਂ ਦੀ ਹਕੂਮਤ ਦੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬੀ ਸਹਾਫਤ ਤੇ ਬੋਲੀ ਦੇ ਖਿਲਾਫ ਹੋਣ ਵਾਲੀਆਂ ਸਾਜ਼ਿਸ਼ਾਂ ਮੁਕਾਉਣ। ਪੰਜਾਬੀ ਨੂੰ ਲਿਆਉਣ ਵਾਸਤੇ ਪੰਜਾਬ 'ਚ ਮੁਹਤਰਮਾ ਸਾਡੀ ਭੈਣ ਜਿਹੜੀ ਹੈ ਮੋਤੀਆ ਮਸੂਦ ਖਾਲਿਦ ਸਾਹਿਬ, ਇਹ ਬੜੇ ਕਰੀਬ ਨੇ। ਇਹ ਹੁਣ ਇਹ ਸੋਚਣ ਵੀ ਆਵਾਜ਼ ਕਿਸ ਤਰ੍ਹਾਂ ਬਚਾਉਣੀ। ਉੱਥੇ ਉਹ ਬਾਦਸ਼ਾਹ ਸੀ ਨਾ, ਉਹ ਕਿਤੇ ਜਾ ਰਿਹਾ ਸੀ ਤੇ ਬੱਚਾ ਰੋ ਰਿਹਾ ਸੀ, ਉਹਨੇ ਬੱਚੇ ਨੂੰ ਚੁੱਪ ਕਰਾਉਣਾ 1 ਰੁਪਇਆ ਦਿੱਤਾ ਤੇ ਉਹ ਬੱਚਾ ਹੋਰ ਰੋਣ ਲੱਗ ਗਿਆ। ਉਹਨੇ ਕਿਹਾ ਕਿ ਤੂੰ ਬੱਚਾ ਕਿਉਂ ਰੋਂਦਾ? ਨੇ ਕਿਹਾ ਮੇਰੇ ਮਾਂ ਪਿਓ ਨੇ ਮੈਨੂੰ ਕੁੱਟਣਾ, ਮੈਂ ਜਦੋਂ ਕਹਿਣਾ ਬਾਦਸ਼ਾਹ ਨੂੰ ਕਿ ਜੀ ਮੈਨੂੰ 1 ਰੁਪਇਆ ਦਿੱਤਾ। ਉਹਨੇ ਕਿਹਾ ਤੂੰ ਕਹਿ ਦੀ ਕਿ ਬਾਦਸ਼ਾਹ ਨੇ ਦਿੱਤਾ। ਉਹਨੇ ਕਿਹਾ ਜੀ ਮੈਂ ਜੇ ਬਾਦਸ਼ਾਹ ਨੇ ਕਿਹਾ ਉਹਨਾਂ ਨੇ ਮੈਨੂੰ ਹੋਰ ਕੁੱਟਣਾ ਕਿ ਬਾਦਸ਼ਾਹ 1 ਰੁਪਇਆ ਨਹੀਂ ਦਿੰਦਾ ਹੈਗਾ। ਤੇ ਲਿਆਦਾ ਉਹ ਬਾਦਸ਼ਾਹ ਸਮਝ ਗਿਆ ਤੇ ਹੁਣ ਸਾਡੀ ਬਾਜੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਗੱਲ ਉੱਥੇ ਪਹੁੰਚਾ ਦੇਣ। ਮਾਂ ਬੋਲੀ ਪੰਜਾਬੀ ਦੇ ਇਸ਼ਕ ਅੰਦਰ ਪੰਜਾਬ ਹਾਊਸ 'ਚ ਭੁਲੇਖਾ ਤਨਜ਼ੀਮ ਬਣਾ ਛੱਡੀ। ਪੰਜਾਬ ਹਾਊਸ ਦੀ ਛੱਤਰ ਤੇ ਛਾਂ ਹੇਠਾਂ ਇਲਮ ਅਦਬ ਦੀ ਦੁਨੀਆ ਵਸਾ ਛੱਡੀ। ਸੱਦਾ ਘੱਲਿਆ ਜਦੋਂ ਵੀ ਪ੍ਰੀਤ ਵਾਲਾ, ਸੱਦਾ ਘੱਲਿਆ ਜਦੋਂ ਵੀ ਪ੍ਰੀਤ ਵਾਲਾ, ਤੁਸਾਂ ਆਣ ਕੇ ਯਾਰਾਂ ਆਣ ਕੇ ਸਜਣਾ ਆਣ ਕੇ ਬੇਲੀਆਂ ਆਣ ਕੇ ਮਹਿਫਲ ਸਜਾ ਛੱਡੀ। ਦੁਪਹਿਰ ਦਾ ਸੋਚ ਰਿਹਾ ਸੀ ਕਿ ਜਿੱਥੇ ਸਾਡੀ ਭੈਣ ਅਸੈਂਬਲੀ 'ਚ ਗਈ ਅਸੀਂ ਇਹਨਾਂ ਨੂੰ ਉਹ ਖਰਾਜੇ ਤਹਿਸੀਨ ਪੇਸ਼ ਕਰ ਰਹੇ ਹਾਂ। ਅਸੀਂ ਸਾਰੇ ਖੁਸ਼ ਹੋ ਰਹੇ ਹਾਂ ਇਸ ਗੱਲ ਤੇ ਕਿ ਚਲੋ ਸਾਡੇ ਵਿੱਚੋਂ ਵੀ ਕੋਈ ਜੀ ਗਿਆ ਹੈ, ਪਰ ਉੱਥੇ ਹੀ ਅਸੀਂ ਉਹ ਡਕੈਤਾਂ ਦੇ ਬਾਰੇ ਵੀ ਸਾਨੂੰ ਨਰਮ ਰਵੱਈਆ ਰੱਖਣਾ ਪਿਆ ਜਾਂ ਉਹਦਾ ਕਿਵੇਂ ਤਾਰਫ ਕਰਵਾਉਣਾ ਪਿਆ। ਤੇ ਜਦੋਂ ਇਹਨਾਂ ਨੇ ਆ ਕੇ ਗੱਲ ਕੀਤੀ ਹੈ ਉਹਦੇ ਤੋਂ ਸਾਫ਼ ਨਜ਼ਰ ਆ ਰਿਹਾ ਸੀ, ਜਿਵੇਂ ਇਹਨਾਂ ਨੇ ਬੀਬੀ ਮਰੀਮ ਦਾ ਜ਼ਿਕਰ ਕੀਤਾ, ਉਹ ਜਿਹੜੇ ਇਹਨਾਂ ਦੇ ਰਵਾਇਤੀ ਨੂਨ ਲੀਗ ਜਾਂ ਪੀਪਲਜ਼ ਪਾਰਟੀ ਦੇ ਜਿਹੜੇ ਰਵਾਇਤੀ ਹੁੰਦੇ ਨੇ ਨਾ ਮੁਰੀਦੈਨ ਟਾਈਪ ਦੇ ਸਿਆਸੀ ਵਰਕਰ, ਉਹ ਬਿਲਕੁਲ ਝਲਕ ਵੀ ਨਹੀਂ ਉਹਦੇ 'ਚੋਂ ਸਾਨੂੰ ਨਜ਼ਰ ਆਈ। ਇਹਨਾਂ ਦੀ ਗੱਲਬਾਤ 'ਚ ਇਹ ਹੀ ਨਜ਼ਰ ਆਇਆ ਹੈ ਕਿ ਨਹੀਂ ਆਪਣੇ ਪ੍ਰੋਗਰਾਮ ਨੂੰ ਉੱਥੇ ਲੈ ਕੇ ਜਾਣਗੇ ਬਜਾਏ ਇਸ ਦੇ ਕਿ ਉਹਨਾਂ ਦੇ ਰੰਗ 'ਚ ਰੰਗਿਆ ਜਾਣਾ।
ਮੈਂ ਤੇਰੇ ਕੁਰਬਾਨ ਵੇ ਵੇੜੇ ਆਵੜ ਮੇਰੇ ਜਾਣੇ ਤੂੰ ਭਾਵੇਂ ਨਾ ਜਾਣ ਵੇ ਵੇੜੇ ਆਵੜ ਮੇਰੇ ਮੈਂ ਤੇਰੇ ਕੁਰਬਾਨ ਉਹ ਕਦੀ ਆ ਮਿਲ ਸਾਂਵਲ ਯਾਰ ਵੇ ਮੇਰੇ ਲੂਲੂ ਚੀਖ ਪੁਕਾਰ ਵੇ ਮੇਰੇ ਲੂਲੂ ਚੀਖ ਪੁਕਾਰ ਵੇ ਕਦੀਆ ਮਿਲ ਸਾਂਵਲ ਯਾਰ ਵੇ ਇਹ ਜੋਬੜਾ ਠੱਗ ਬਾਜ਼ਾਰ ਦਾਈ ਟੂਣੇ ਹਾਰੀਏ ਰੰਗ ਰੰਗੀ ਲਿਏ ਨੀ ਤੇਰੇ ਪਲੰਗ ਦਾ ਰੰਗ ਨਾ ਰੂਪ ਕਟਿਆ ਨਾ ਕਰ ਸ਼ੋਦਿਆਂ ਨਾਲ ਬਖੀਲੀਏ ਨੇ ਧੁੱਪਾਂ ਛਾਵਾਂ ਜਰ ਕੇ ਏਡੇ ਹੋਏ ਆ ਕਸਮੇ ਰੱਬ ਦੀ ਮਾਰ ਕੇ ਏਡੇ ਹੋਏ ਧੁੱਪਾਂ ਛਾਵਾਂ ਜਰ ਕੇ ਏਡੇ ਹੋਏ ਆ ਕਸਮੇ ਰੱਬ ਦੀ ਮਾਰ ਕੇ ਏਡੇ ਹੋਏ ਆ ਤੇ ਡਾਕਟਰ ਸਾਹਿਬ ਕਲਿਆਣ ਸਾਹਿਬ ਪੈਰ ਪੈਰ ਦੇ ਅੱਗੇ ਸੂਲਾਂ ਗੱਡੀਆਂ ਨੇ ਸੂਲਾਂ ਦੇ ਮੂੰਹ ਭਰ ਕੇ ਏਡੇ ਹੋਏ ਆ ਤੇ ਤੁਹਾਡਾ ਅਸੈਂਬਲੀ ਚ ਆਉਣਾ ਕੋਈ ਐਵੇਂ ਨਹੀਂ ਹੈਗਾ ਇਹ ਖੁਦਾ ਦੇ ਮਨਸੂਬੇ ਹੁੰਦੇ ਨੇ ਸ਼ਾਇਰ ਉਰਦੂ ਤੋਂ ਪੰਜਾਬੀ ਵੱਲ ਆ ਗਿਆ ਪੰਜਾਬੀ ਉਹਨੇ ਇੰਨੀ ਲਿਖੀ ਕਿ ਫਿਰ ਉਹ ਬੈਤ ਨਗਾਰੀ ਵੱਲ ਆਇਆ ਬੈਤ ਉਹਨੇ ਲਿਖੇ ਤੇ ਉਹਨੇ 27,000 ਤੋਂ ਜ਼ਿਆਦਾ ਬੈਤ ਲਿਖ ਸੁੱਟੇ ਉਹਦੇ ਬਾਅਦ ਉਹਨੂੰ ਬਿਲਕੁਲ ਧੀ ਬਿਲਕੁਲ ਨਾ ਲੱਭੀ ਉਹ ਮਤਲਬ ਹੈ ਕਿ ਵਿਆਹ ਹੋ ਗਿਆ ਉਮਰ ਲੰਘ ਗਈ ਧੀ ਨਾ ਲੱਭੀ ਉਸ ਸ਼ਾਇਰ ਨੇ ਆਖਰਕਾਰ ਉਸ ਧੀ ਨੂੰ ਪੰਜਾਬੀ ਜ਼ੁਬਾਨ ਦੇ ਇੱਕ ਬਹੁਤ ਵੱਡੇ ਖਿਦਮਤਗੁਜ਼ਾਰ ਦੀ ਸ਼ਕਲ 'ਚ ਆਪਣੇ ਸਾਹਮਣੇ ਵੇਖ ਲਿਆ मोहतरमा मोतिया मसूद जी भी बैठे ने पंजाब असैंबली चों ਤਾਂ बड़े ही रुकन ने बड़े मैंबरस ने पंजाबी बोलन वाले बहुत थोड़े ने बल्कि ना होण बराबर ने इस तो पहला सानू रशीद भट्टी जी की आवाज़ सुनींदी सी ते हुण उम्मीद करते हाँ कि सारे पंजाबियां की आवाज़ ये बननगियां पंजाब की गल करनगियां पंजाब की बोली का मुकदमा लड़नगियां मोहतरमा मोतिया मसूद जी ये साडे सब संगियां साथियां मित्रां पंजाबियां नाल वादा करन कि पंजाबी बोली दे पंजाबी अखबार दे हक लई पहली आवाज़ इन्हां दी होएगी मेरी बहुत ही प्यारी भैन मोतिया मसूद खालस की असी अगवाई ऐसे रखिया सी कि असी ये वो भैन है जिहदा बंदा 40 साल तो पंजाबी तहरीक का काम है मेरी मुराद मसूद खालस साहब तो ने वो पाक पत्थर ने उन्हें पंजाबी का दीवा 30-40 साल पहला शुरू किया जिहड़ा हुण तक जारी है और मैं समझना कि ओदी लोड़ ही रोशनी मेरी भैन ने जिहड़ा सोशल वर्क का काम शुरू किया उहदे नतीजे मौजूदा गवर्नमेंट ने इन्होंने बतौर MP नामजद किया और मैं समझना कि भी बहुत बड़ी मिसाल है कि एक सोशल वर्कर या आम कारकुन नूं ये इज्जत देना या इज्जत फराहम करना मोतिया मसूद खालस साडा जवानी दा दोस्त हर जगह साडे साथ हर जगह पंजाबी तहरीक दा एक झंडा चुक बल्कि पूरा खानदान ही बच्चे भी बच्चियां भी सारे ही ये भी साडे वालों सारे पंजाबियां वालों सलाम करन दे हकदार ने पाकिस्तान बनिया सी ते राय मनसब अली हाँ MNA हुंदा सी जदों असां मजलिस शाह हुसैन बनाई सी मिर्जा शफकत तनवीर मिर्जा और साडे नजम हुसैन सैयद और आसफ खान साहब ने वो पंजाबी की गल करदा हुंदा सी उस तो बाद फिर 2-3 MPA जिहड़े ने पंजाब दे आए जिन्हां विच शाहनवाज चीमा भी सी वजीराबाद तो फिर
ਰਸ਼ੀਦ ਭੱਟੀ ਵੀ ਸੀ। ਫਿਰ ਇਹਨਾਂ ਤੋਂ ਹੁਣ ਅਸਾਂ ਵੇਖਣਾ ਇਹਨਾਂ ਨੂੰ, ਕਿਉਂਕਿ ਉਹ ਤੇ ਕੁਦਰਤੀ ਐ ਸਨ ਕਿ ਬਈ ਉਹਨਾਂ ਵਿੱਚ ਇੱਕ ਕਣੀ ਆਈ ਤੇ ਉਹ ਜੋਸ਼ ਦੇ ਵਿੱਚ ਬੋਲ ਗਏ। ਇਹ ਉਹ ਖਾਨਦਾਨ ਹੈ ਜਿਨ੍ਹਾਂ ਆਪ ਪੰਜਾਬੀ ਦੀ ਗੱਲ ਕੀਤੀ ਹੈ ਔਰ ਪੰਜਾਬੀ ਨੂੰ ਇਹ ਪੂਰਾ ਖਾਨਦਾਨ ਲੈ ਕੇ ਚੱਲਿਆ। ਮੋਤੀਆ ਮਸੂਦ ਹੋਰਾਂ ਦਾ ਆਖਣਾ ਸੀ ਕਿ ਉਹ ਹਮੇਸ਼ਾ ਆਪਣੇ ਪੰਜਾਬੀ ਹੋਣ ਉਤੇ ਮਾਣ ਕਰਦੀਆਂ ਨੇ ਤੇ ਅਸੈਂਬਲੀ ਰਾਹੀਂ ਆਪਣੀ ਮਿੱਟੀ ਤੇ ਰਹਿਤਲ ਨਾਲ ਜੁੜੇ ਸਭੇ ਮਸਲਿਆਂ ਦਾ ਹੱਲ ਲੱਭਣ ਦਾ ਫਰਜ਼ ਨਿਭਾਉਣਗੀਆਂ ਤਾਂ ਜੇ 5 ਦਰਿਆਵਾਂ ਦੀ ਧਰਤੀ ਹੀ ਉਹਨਾਂ ਦੀ ਪਛਾਣ ਤੇ ਮਾਣ ਹੈ। ਤੁਹਾਡੇ ਸਾਰਿਆਂ ਭਰਾਵਾਂ ਦੀ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਿਆ। ਇਹ ਮਾਣ ਤੇ ਇਸ ਇੱਜ਼ਤ ਨੇ ਮੇਰਾ ਹੌਸਲਾ ਵਧਾ ਦਿੱਤਾ ਹੈ। ਜਿਹੜਾ ਜਜ਼ਬਾ ਪਹਿਲੇ ਮੇਰੇ ਕੋਲ ਸੀ ਉਸ ਜਜ਼ਬੇ 'ਚ ਨਾ ਦੇਸੀ ਘਿਓ ਪਾ ਕੇ ਦੀਵਾ ਜਲ ਪਿਆ ਤੇ ਇਨਸ਼ਾਅੱਲਾ ਜਲਦਾ ਹੀ ਰਹੇਗਾ। ਔਰ ਮੈਂ ਤੁਹਾਡੀਆਂ ਉਮੀਦਾਂ ਤੇ ਪੂਰੀ ਉਤਰਾਂਗੀ। ਤੁਸੀਂ ਦੁਆ ਕਰਨਾ। ਅੱਗੋਂ ਪੰਜਾਬੀਆਂ ਦੀ ਧੀਆਂ ਲੜਨਾ ਵੀ ਜਾਣਨੇ, ਮਰਨਾ ਵੀ ਜਾਣਨੇ। ਮਰਨਾ ਤਾਂ ਉਂਝ ਵੀ ਹੈ, ਕੁਛ ਕਰਕੇ ਮਰ ਜਾਈਏ ਤੇ ਉਹ ਚੰਗਾ ਹੈ। ਤੇ ਬਹੁਤ ਸ਼ੁਕਰੀਆ ਬੇਟਾ ਤੁਹਾਡਾ ਵੀ ਔਰ ਮੁਦੱਸਰ ਭਾਈ ਦਾ ਵੀ, ਜਿਨੇ ਆਪਾਂ ਸਾਰਿਆਂ ਨੂੰ ਇਕੱਠਾ ਕੀਤਾ, ਮੌਕਾ ਮਿਲਿਆ। ਪੰਜਾਬੀ ਤਨਜ਼ੀਮਾਂ ਦੇ ਆਗੂਆਂ ਵੱਲੋਂ ਮੋਤੀਆ ਮਸੂਦ ਹੋਰਾਂ ਨੂੰ ਫੁੱਲਾਂ ਦੇ ਨਾਲ-ਨਾਲ ਕਿਤਾਬਾਂ ਦੇ ਤੋਹਫੇ ਤੇ ਪੰਜਾਬ ਦੀ ਰਵਾਇਤੀ ਚਾਦਰ ਪੇਸ਼ ਕੀਤੀ ਗਈ।